ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਸਿਹਤ ਸੰਭਾਲ ਦਾ ਅੱਜ ਵੀਰਵਾਰ ਦਾ ਦਿਨ, ਜਿਸ ਦੇ ਵਿੱਚ ਜਗਵੀਰ ਜੀ ਆਪਣੇ ਨਾਲ ਜੁੜਦੇ ਨੇ ਅਤੇ ਦੱਸਦੇ ਜਾਈਏ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਹੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਆ। ਅਤੇ ਆਓ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕਵਜ ਦੀ ਗੱਲ ਕਰਦੇ ਸੀ ਸਾਰਿਆਂ ਤੋਂ ਪਹਿਲਾਂ। ਇਹਦੇ ਵਿੱਚ ਹੁਣ ਤੁਸੀਂ ਲੈ ਸਕਦੇ ਔਲਾ ਪਾਊਡਰ 100 ਗ੍ਰਾਮ ਲੈਣਾ ਹੈਗਾ, ਤੁੰਮਾ ਪਾਊਡਰ ਲੈਣਾ ਹੈਗਾ 50 ਗ੍ਰਾਮ। ਬਸ ਦੋਏ ਮਿਲਾ ਕੇ 1 ਚਮਚਾ ਤੁਸੀਂ ਲੈ ਲਓ। ਕਵਜ ਸਾਰੀ ਦੂਰ, ਪੱਕੀ ਗਰੰਟੀ ਵਾਲਾ ਕੰਮ ਹੈ ਜੀ। ਹੋਰ ਐਨ ਫਸਟ ਕਲਾਸ ਹੋ ਜੂਗਾ ਕੰਮ। ਫਿਰ ਤੁਸੀਂ ਉਹ ਚੀਜ਼ਾਂ ਤੁਹਾਨੂੰ ਦੱਸ ਦਿੰਦੇ। ਰਾਤ ਨੂੰ ਸੌਣੇ ਦੇ ਪਹਿਲਾਂ 1 ਚਮਚਾ ਸ਼ਹਿਦ ਦਾ ਗਲਾਸ ਨਾਲ ਪਾਣੀ ਪਾ ਕੇ ਕੋਸੇ ਮੈਂ ਉਹ ਪੀ ਲਓ। ਫਿਰ ਨਿੰਬੂ ਦੀ ਸਕੰਜਵੀ ਕਰੋ, ਪੀਏ ਕਰੋ ਜ਼ਿਆਦਾ। ਸਵੇਰ ਨੂੰ ਉੱਠ ਕੇ ਸੰਤਰੇ ਦਾ ਜੂਸ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ 5-7 ਮਨੱਕੇ ਲੈ ਲੈਣੇ, 5-7 ਕਾਜੂ ਲੈ ਲੈਣੇ ਹੈਗੇ। ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ ਸਵੇਰ ਨੂੰ। ਫਿਰ ਗੁਲਕੰਦ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵੀ ਵਧੀਆ ਚੀਜ਼ ਹੈ। ਫਿਰ ਰੋਟੀ ਖਾਣੇ ਤੋਂ ਬਾਅਦ ਜਾਂ ਰੋਟੀ ਦੇ ਨਾਲ ਤੁਸੀਂ ਖਰਬੂਜਾ ਅਤੇ ਮੂਲੀ ਖਾਓ ਜੀ। ਇਹ ਬਹੁਤ ਚਾਹੇ ਮੂਲੀ ਆਪਣੇ ਖਰਬੂਜਾ ਇੱਕ ਚੀਜ਼ ਆਪਣੇ ਦੋਵਾਂ ਤੇ ਖਾਲੀ ਰੋਟੀ ਦੇ ਨਾਲ ਬਹੁਤ ਵਧੀਆ ਚੀਜ਼ ਰਹੂਗੀ। ਇਹ ਵੀ ਕਬਜ਼ ਦੂਰ ਕਰਨੇ ਨੂੰ ਜੀ। ਫਲ ਫਰੂਟ ਜ਼ਿਆਦਾ ਖਾਓ, ਮੀਟ ਮੂਟ ਘੱਟ ਖਾਓ। ਮੀਟ ਵੀ ਆਪਣੇ ਕਬਜ਼ ਦਾ ਇੱਕ ਪੱਕਾ ਕਾਰਨ ਹੈ ਜੀ। ਜਿਹੜੇ ਲੋਕ ਜ਼ਿਆਦਾ ਮੀਟ ਖਾਂਦੇ ਕਬਜ਼ ਹੋ ਰਹਿੰਦੀ ਉਹਨਾਂ ਨੂੰ। ਠੀਕ ਹੈ। ਮੋਸਟਲੀ ਫਿਰ ਜਿਹੜੀ ਪੀਲੀਆਂ ਹਰੜਾਂ ਹੁੰਦੀਆਂ ਉਹ ਲੈ ਕੇ ਤੁਸੀਂ ਆਪਣੇ ਉਹਦੇ ਛਿੱਲਕ ਜਾਂ ਪਾਊਡਰ ਮਿਲ ਜਾਂਦਾ, ਪਾਊਡਰ ਬਣਿਆ ਬਣਾਇਆ ਮਿਲ ਜਾਂਦਾ ਜੀ, ਪੀਲੀ ਹਰੜਾਂ ਦਾ ਪਾਊਡਰ। ਅਤੇ ਆਪਣੇ ਉਹ ਤੁਸੀਂ ਆਪਣੇ ਲੈ ਸਕਦੇ ਹੈ। ਥੋੜ੍ਹਾ ਵਿੱਚੋਂ ਲੂਣ ਪਾ ਲਓ ਅਤੇ ਕੋਸੇ ਜਿਹੇ ਪਾਣੀ ਨਾਲ ਆਪਣੇ ਪੱਕੀ ਲੈ ਲਓ। ਉਹਦੀ ਚਮਚਾ 1.5 ਚਮਚਾ ਜਿੰਨੀ ਕੁ ਲੈਣੀ ਹੈਗੀ। ਇਹ ਤੁਸੀਂ ਵਰਤੋ, ਉਹਦੇ ਨਾਲ ਠੀਕ ਹੋ ਜੂਗੀ ਸਾਰੀ ਕਬਜ਼ ਪੱਕੀ। ਇਹ ਔਲਾ ਅਤੇ ਇਹ ਤਾਂ ਪੱਕੀ ਗੱਲ ਹੈ ਜੀ। ਔਲਾ ਅਤੇ ਜਿਹੜਾ ਔਲਾ ਦੱਸਿਆ ਤੁਹਾਨੂੰ ਤੁੰਮੇ ਦਾ ਪਾਊਡਰ ਨਹੀਂ ਮਾਝੀ ਕਬਜ਼ ਹੋ ਗਈ। ਇੱਕ ਖੁਰਾਕ ਨਾਲ ਇਹ ਸਾਰਾ ਆਪਣੇ ਬਸ 1 ਚਮਚਾ ਲੈ ਲਿਆ। 5-7 ਦਿਨ ਲਾਓ ਲਗਾਤਾਰ, ਆਪੇ ਫਿਰ ਬਾਅਦ ਮੈਂ ਅੱਧਾ ਚਮਚਾ ਕਰ ਦਿਓ। ਪਹਿਲਾਂ 1 ਚਮਚਾ ਲੈ ਲਓ, ਫਿਰ ਅੱਧਾ ਚਮਚਾ। ਐਨ ਪੱਕੀ ਗੱਲ ਹੈ ਜੀ, ਠੀਕ ਹੋ ਜਾਂਦਾ ਇਹਦੇ ਨਾਲ। ਬਾਕੀ ਜਿਹੜੇ ਕਹਿੰਦੇ ਤੇ ਗਲੇ ਦੇ ਵਿੱਚ ਖਰਾਸ਼ ਖਰੂਸ਼ ਜੀ ਰਹਿੰਦੀ ਹੈਗੀ ਤਾਂ ਉਹਨੇ ਉਹ ਲੈ ਸਕਦੇ ਹੈਗੇ ਔਲਾ ਜੂਸ ਪਾਣੀ ਦੇ ਵਿੱਚ ਘੋਲ ਕੇ ਕੁੱਟ ਭਰ ਕੇ ਆਪਣੇ ਪੀਲੇ ਕਰੇ ਉਹਦੇ ਨਾਲ ਠੀਕ ਹੋ ਜਾਂਦਾ। ਜਾਂ ਫਿਰ ਤੁਲਸੀ ਦਾ ਰਸ ਮਿਲ ਜਾਂਦਾ ਜੀ ਸਟੋਰਾਂ 'ਚ। ਤੁਲਸੀ ਦਾ ਰਸ, ਅਦਰਕ ਦਾ ਰਸ 1 ਚਮਚਾ ਅਤੇ ਸ਼ਹਿਦ 1 ਚਮਚਾ ਇਹ ਮਿਲਾ ਕੇ ਚੱਟਲੇ ਕਰੇ। ਜਾਂ ਫਿਰ ਤੁਸੀਂ ਲੈ ਸਕਦੇ ਹੈ ਸਫੇਦ ਪਿਆਜ਼ ਦਾ ਰਸ ਅਤੇ 1 ਕੱਪ ਇਹ ਵਿੱਚ ਲੈਣਾ। 2-3 ਚਮਚੇ ਸਫੇਦ ਪਿਆਜ਼ ਦਾ ਰਸ ਲੈ ਕੇ ਅਤੇ ਆਪਣੇ ਇਹਦੇ ਵਿੱਚ 5-4 ਕਾਲੀ ਮਿਰਚਾਂ ਪਾ ਲੈਣੀਆਂ, ਚੁਟਕੀ ਸਿੰਧਾ ਨੂਣ ਪਾ ਲੈਣਾ ਹੈ। ਅਤੇ ਇਹਦੇ ਨਾਲ ਤੁਸੀਂ ਆਪਣੇ ਗਰਾਰੇ ਜਿਹੇ ਕਰ ਲਿਆ ਕਰੋ ਜੀ। ਇਹ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਫਟਕੜੀ ਦੀ ਖਿੱਲ ਕਰਕੇ ਪਾਣੀ ਨਾਲ ਘੋਲ ਕੇ ਇਹ ਗਰਾਰੇ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ ਸੁੱਕਾ ਧਨੀਆ ਲੈਣਾ ਤੁਸੀਂ 20 ਗ੍ਰਾਮ ਮਿਸ਼ਰੀ ਇਹ ਆਪਣੇ ਕਰਕੇ ਇਹਨੂੰ ਆਪਣੇ 1 ਚਮਚਾ ਮੂੰਹ ਪਾ ਕੇ ਹੌਲੀ ਹੌਲੀ ਚੁੱਸੀ ਜਾਣਾ ਹੈਗਾ। ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਨਹੀਂ ਤਾਂ ਜੋ ਅਜਵਾਇਨ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਹਦੇ ਗਰਾਰੇ ਕਰ ਲਓ। ਫਿਰ ਆਪਣੇ ਸੁਹਾਗੇ ਦੀ ਖਿੱਲ ਕਰਕੇ ਆਪਣੇ ਉਹਦੇ 'ਚ ਥੋੜ੍ਹਾ ਜਿਹਾ ਆਪਣੇ ਉਹ ਤੁਸੀਂ ਆਪਣੇ ਲੈ ਸਕਦੇ ਸੁਹਾਗੇ ਦੀ ਖਿੱਲ ਕਰਕੇ। ਨਹੀਂ ਤਾਂ ਐਂ ਕਰੋ ਗਲੈਸਰੀਨ ਦੇ ਵਿੱਚੋਂ ਮਿਲਾ ਲਓ। ਸੁਹਾਗੇ ਦੀ ਖਿੱਲ ਕਰਕੇ ਗਲੈਸਰੀਨ ਜਾਂ ਚਿੱਟਾ ਜਿਹਾ ਹੋ ਗਿਆ ਉਹ ਆਪਣੇ ਜਿਹੜਾ ਲੰਬਾ ਕਿਊ ਟਿਪ ਹੁੰਦਾ 6 ਇੰਚ ਦਾ ਉਹ ਇੱਕ ਪਾਸੇ ਡੁਬੋ ਕੇ ਉਹਨੇ ਗਲੇ ਦੇ ਵਿੱਚੋਂ ਐਨ ਚੰਗੀ ਤਰ੍ਹਾਂ ਲਗਾ ਲਿਆ ਮੂੰਹ ਦੇ ਅੰਦਰ ਸਾਰੇ। ਇਹ ਵੀ ਉਹਨੇ ਠੀਕ ਕਰ ਦਿੰਦਾ ਜੀ। ਜਿਹੜੇ ਬੱਚਿਆਂ ਦੇ ਬੁਖਾਰ ਦੀ ਗੱਲ ਕਰਦੇ ਸੀਗੇ ਉਹ ਆਪਣੇ ਅਤੀਸ ਇਹ ਪਾਊਡਰ ਮਿਲਦਾ ਜੀ। ਅਸੀਂ ਸਟੋਰਾਂ 'ਚ ਆਪਣੀ 'ਚ ਪਿਆ ਹੈਗਾ, ਦੇਖਿਆ ਮੈਂ ਹੈਗਾ। ਅਤੀਸ ਦਾ ਪਾਊਡਰ ਲੈਣਾ ਹੈਗਾ 1 ਚਮਚਾ ਤੁਸੀਂ ਆਪਣੇ, ਜੇ ਬੱਚਾ ਹੈਗਾ ਤਾਂ ਅੱਧਾ ਚਮਚਾ, ਜੇ 6-7 ਸਾਲ ਤੋਂ ਉੱਪਰ ਹੈ ਤਾਂ 1 ਚਮਚੇ ਦਾ ਉਹਦੀ ਚਾਹ ਜਿਹੀ ਬਣਾ ਕੇ ਤੁਸੀਂ ਆਪਣੇ ਦੇ ਦਿਓ ਉਹਨੂੰ। ਇਹਦੇ ਨਾਲ ਉਹਦਾ ਬੁਖਾਰ ਵੀ ਉਤਰ ਜੂਗਾ ਅਤੇ ਆਪਣੇ ਖਾਂਸੀ ਜੇ ਉਲਟੀ ਕੋਈ ਆਉਂਦੀ ਹੈ ਇਹੋ ਜਿਹੀ ਚੀਜ਼ਾਂ ਠੀਕ ਹੋ ਜਾਂਦੀਆਂ ਜੀ ਇਹਦੇ ਨਾਲ ਜੀ। ਹਾਂਜੀ, ਜੇ ਉਹਨੇ ਦੋ ਨੁਕਸੇ ਹੈਗੇ ਜੀ। ਇਹ ਜੇ ਬੱਚਿਆਂ ਨੂੰ ਨਮੋਨੀਆ ਹੋ ਜਾਂਦਾ ਨਾ ਤਾਂ ਉਹਨੇ ਜਿਹੜੇ ਰੀਠੇ ਹੁੰਦੇ ਆਪਣੇ ਰੀਠੇ ਉਹਨਾਂ ਦਾ ਛਿੱਲਕ ਜਿਹੜਾ ਹੁੰਦਾ ਉਹ ਤੁਸੀਂ ਪੀ ਲੈਣਾ ਹੈਗਾ ਥੋੜ੍ਹਾ ਜਿਹਾ। ਉਹ ਤੁਸੀਂ ਪੀ ਕੇ ਆਪਣੇ 1 ਚੌਲ ਦੇ ਦਾਣੇ ਜਿੰਨੀ ਥੋੜ੍ਹਾ ਜਿਹਾ ਬਸ ਉਹ ਸ਼ਹਿਦ ਨਾਲ ਮਿਲਾ ਕੇ ਚਟਾ ਦਿਓ। ਇਹਦੇ ਨਾਲ ਆਪਣੇ ਨਮੋਨੀਆ ਵਾਸਤੇ ਬਹੁਤ ਵਧੀਆ ਚੀਜ਼ ਰਹਿੰਦੀ ਜੀ। ਨਹੀਂ ਤਾਂ ਆਪਣੇ ਤੁਸੀਂ ਜੇ ਕੋਈ ਇੰਡੀਆ ਜਾਂਦਾ ਹੈਗਾ ਭਾਈ ਤਾਂ ਉੱਥੇ 12 ਸਿੰਘੇ ਦਾ ਕੁਸ਼ਤਾ ਮਿਲ ਜਾਂਦਾ। ਇੱਥੇ ਕੁਸ਼ਤਾ 12 ਸਿੰਘਾ ਕਹਿੰਦੇ ਉਹਨੂੰ। ਉਹਦੀ ਵੀ ਇੰਨੀ ਖੁਰਾਕ ਹੈ 1 ਚੌਲ ਦੇ ਦਾਣੇ ਜਿੰਨਾ ਸ਼ਹਿਦ ਨਾਲ ਮਿਲਾ ਕੇ ਇਹ ਤੁਸੀਂ ਦੇ ਸਕਦੇ ਹੈਗੇ। ਨਹੀਂ ਬੱਚੇ ਦੇ ਆਪਣੇ
ਤੁਸੀਂ ਤਿਲਾਂ ਦਾ ਤੇਲ ਜੇ ਬੜਾ ਖੰਘਦਾ ਹੈਗਾ ਬੱਚਾ ਜਾਂ ਆਪਣੇ ਉਹਨੂੰ ਤੁਹਾਨੂੰ ਬਲਗਮ ਜੰਮੀ ਵੀ ਹੈ ਆਪਣੇ, ਤਾਂ ਉਹਦੇ ਵਿੱਚੋਂ ਤੁਸੀਂ ਤਾਰਪੀਨ ਦਾ ਤੇਲ ਲੈਣਾ ਹੈਗਾ। ਟਰਪੰਟਾਂ ਦਾ ਕਹਿੰਦੇ ਪੇਂਟ ਵਾਲੀ ਸਟੋਰਾਂ 'ਚ ਮਿਲ ਜਾਂਦਾ ਜੀ। ਅਤੇ ਵਿੱਚੋਂ ਆਪਣੇ ਤਿਲਾਂ ਦਾ ਤੇਲ ਜੀ, ਅਤੇ 2 ਟਿੱਕੀਆਂ ਆਪਣੇ ਮੁਸ਼ਕ ਕਪੂਰ ਦੀਆਂ 2-3 ਟਿੱਕੀਆਂ ਇਹ ਪਾ ਕੇ ਆਪਣੇ ਤੁਸੀਂ ਚਿੱਟਾ ਜਿਹਾ ਬਣ ਜੂਗਾ ਤੇਲ। ਇਹ ਤੁਸੀਂ ਮਾਲਿਸ਼ ਕਰੋ ਆਪਣੇ ਪਸਲੀਆਂ ਜਿੰਨਾ ਮਰਜ਼ੀ ਬੱਚੇ ਦਾ ਦਰਦ ਹੁੰਦਾ ਹੋਵੇ, ਖੰਘ ਖੁੰਘ ਆਉਂਦੀ ਹੋਵੇ, ਅਤੇ ਆਪਣੇ ਹਵਾ ਨਹੀਂ ਲੱਗਣ ਦੇਣੀ। ਥੋੜ੍ਹਾ ਜਿਹਾ ਉਹਨੇ ਭਾਵੇਂ ਕੋਈ ਗਰਮ ਕੱਪੜਾ ਜਾਂ ਕੋਈ ਹੀਟ ਪੈਡ ਜਿਹਾ ਲਗਾ ਕੇ ਉਹਨੂੰ ਥੋੜ੍ਹਾ ਜਿਹਾ ਸੇਕ ਦਿੰਦੇ ਰਹੋ ਛਾਤੀ ਦੇ ਉੱਤੇ। ਇਹ ਆਪਣੇ ਬਹੁਤ ਵਧੀਆ ਚੀਜ਼ ਹੈ ਜੀ। ਬਾਕੀ ਖਾਂਸੀ ਵਾਸਤੇ ਦੇ ਸਕਦੇ ਹਾਂ, ਚਾਹੇ ਸਿਆਣੇ ਨੂੰ ਖਾਂਸੀ ਚਾਹੇ ਵੱਡੇ ਨੂੰ ਖਾਂਸੀ ਹੈਗੀ, ਉਹ ਆਪਣੇ ਸੁੰਡ, ਕਾਲੀ ਮਿਰਚਾਂ, ਹਲਦੀ, ਮਗਾਂ ਇਹ ਬਰਾਬਰ ਲੈ ਕੇ ਆਪਣੇ ਪੀਸ ਲੈਣੀਆਂ। 1 ਚਮਚਾ ਤੁਸੀਂ ਆਪਣੇ ਸ਼ਹਿਦ ਮਾ ਪਾ ਕੇ ਇਹ ਤੁਸੀਂ ਆਪਣੇ ਲਈ ਚੱਲੋ। ਇਹ ਆਪਣੇ ਜੋੜਾਂ ਦੇ ਦਰਦ ਵਾਸਤੇ ਹੀ ਵਧੀਆ ਚੀਜ਼ ਹੈਗੀ ਜੀ। ਇਹ ਜੇ ਹਿੱਪ ਮਾ ਦਰਦ ਹੁੰਦਾ ਹੋਵੇ ਜਾਂ ਹੋਰ ਉਹਦੇ ਵਾਸਤੇ ਠੀਕ ਹੈ। ਫਿਰ ਜਿਹੜੀ ਸਾਹ ਦੀ ਨਾਲੀ ਮਾ ਬ੍ਰੌਂਕਾਈਟਸ ਹੁੰਦਾ ਨਾ ਉਹਦੇ ਵਾਸਤੇ ਵੀ ਠੀਕ ਹੈ ਜੀ। ਇਹ ਖਾਂਸੀ ਸਾਹ ਲੈਣੇ ਵਾਲੀ ਜਿਹੜੀ ਤਕਲੀਫ ਹੁੰਦੀ ਉਹ ਠੀਕ ਹੋ ਜੂਗੀ ਇਹਦੇ ਨਾਲ। ਜਾਂ ਫਿਰ 1 ਚਮਚਾ ਤੁਸੀਂ ਆਪਣੇ ਤਿਰਫਲਾ ਪਾਊਡਰ, ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ, ਤੁਹਾਡੇ ਵਾਸਤੇ ਹੀ ਵਧੀਆ ਚੀਜ਼ ਹੈ। 1 ਚਮਚਾ ਤਿਰਫਲਾ ਪਾਊਡਰ ਲੈਣਾ ਹੈਗਾ ਅਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਛੱਟ ਲਓ ਤੁਸੀਂ। ਇਹ ਵੀ ਐਨ ਵਧੀਆ ਕਰ ਦਿੰਦਾ ਜੀ। ਪੱਕੀ ਮੇਰੀ ਵਾਈਫ ਹੈ, ਇਹਦੇ ਹਟਦੀ ਨਹੀਂ ਸੀ ਖੰਘ ਖੁੰਘ ਲਗਸਮਾ ਇਹਦੇ ਪ੍ਰੋਬਲਮ ਹੁੰਦੀ ਸੀ। ਇਹਨੇ ਆਪਣੇ ਖਾਈ ਲਗਾਤਾਰ ਹੁਣ 2 ਸਾਲ ਹੋ ਗਏ, 3 ਸਾਲ ਆਪਣੇ ਕੋਈ ਖੰਘ ਖੁੰਘ ਨਹੀਂ ਆਇਆ। ਸਰਦੀਆਂ ਸੁਣਦੀ ਹਟ ਹੋ ਜਾਂਦੀ ਇਹਦੀ ਖੰਘ ਨੂੰ, ਜਿੰਨੀ ਮਰਜ਼ੀ ਐਂਟੀਬਾਇਓਟਿਕ ਆ ਜਾ ਹਟਦੀ ਨਹੀਂ ਸੀ ਹੁੰਦੀ। ਇਹਦੇ ਨਾਲ ਹੁਣ 2 ਸਾਲ ਹੋ ਗਏ ਹੁੰਦੀ ਨਹੀਂ ਹੈ। ਪਰ ਫਿਰ ਵੀ ਆਪਣੇ ਇਹਨੂੰ ਮੈਂ ਕਹਿ ਦਿੰਦਾ ਸਿਆਲ ਜਦੋਂ ਹੁੰਦੇ ਹਫ਼ਤੇ ਨਾਲ 1 ਅੱਧੀ ਵਾਰੀ ਲੈ ਲੇਗਾ ਤੂੰ ਇਹਦੇ ਨਾਲ ਠੀਕ ਹੋ ਜੂਗੀ ਜਿਹਦੇ ਨਾਲ। ਜਾਂ ਫਿਰ ਜਿਹੜੇ ਹੱਥੂ ਜਿਹਾ ਕਹਿੰਦੇ ਆਉਂਦਾ ਹੈਗਾ, ਇਹਦੇ ਨਾਲ ਤੁਸੀਂ ਅਦਰਕ ਦਾ ਰਸ 2 ਚਮਚੇ ਲੈ ਕੇ ਉਹ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਚੂਸਣਾ ਝੱਟਣਾ ਹੈਗਾ ਜੀ। ਫਿਰ ਆਪਣੇ ਲੈ ਸਕਦੇ ਹਾਂ ਬੜੀ ਇਲਾਇਚੀ, ਜਿਹਦਾ ਹੱਥੂ ਜਾਂਦਾ ਹੈਗਾ, ਬੜੀ ਇਲਾਇਚੀ ਲੈ ਕੇ ਉਹਦਾ ਚੂਰਨ ਫਿਰ 2 ਮਾਸੇ ਆਪਣੇ ਚਾਹੇ ਤਾਂ ਪਾਣੀ ਕੋਸੇ ਜਿਹੇ ਪਾਣੀ ਨਾਲ ਲੈ ਕਰੇ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਅਤੇ ਅੱਜ ਕੱਲ੍ਹ ਆ ਰਿਹਾ ਨਜ਼ਲਾ ਜ਼ੁਕਾਮ ਹੋ ਰਿਹਾ ਹੈਗਾ, ਇਹ ਸੁਹਾਗੇ ਦੀ ਖਿੱਲ ਤੁਸੀਂ ਆਪਣੇ ਕਰਕੇ ਜੀ 1 ਚੂੰਡੀ ਇਹ ਤੁਸੀਂ ਆਪਣੇ ਦਿਨ ਮਾ 2-3 ਵਾਰੀ ਲੈ ਲਓ। ਇਹਦੇ ਨਾਲ ਫਿਰ ਨਜ਼ਲਾ ਨੇੜੇ ਨਹੀਂ ਆਉਂਦਾ ਜੀ। ਆਪਣਾ 3-4 ਹਫ਼ਤੇ ਦਾ ਕੋਰਸ ਹੁੰਦਾ। ਇਹ ਅੰਦਰੋਂ ਸਾਰੀ ਆਪਣੇ ਨਿਕਲ ਜਾਂਦੀ ਹੈਗੀ ਸਾਰਾ ਕੁਛ ਜਿਹੜਾ ਵੀ ਫਲੂ ਦਾ। ਫਿਰ ਅੰਗੂਰ ਇਹਦੇ ਵਿੱਚੋਂ ਵਧੀਆ ਜੀ, ਜਿਹੜਾ ਫਲੂ ਜਿਹਾ ਜ਼ਿਆਦਾ ਰਹਿੰਦਾ ਹੈਗਾ ਸਵੇਰ ਨੂੰ ਉੱਠ ਕੇ ਅੰਗੂਰ ਖਾ ਲਿਆ ਕਰੇ ਜੀ 100 ਕੁ ਗ੍ਰਾਮ। ਇਹਦੇ ਨਾਲ ਆਪਣੇ ਬਹੁਤ ਵਧੀਆ ਜੀ। ਉੱਪਰ 'ਤੇ ਦੁੱਧ ਵੀ ਪੀ ਸਕਦੇ ਹੈਗੇ ਇਹਦੇ ਨਾਲ। ਫਿਰ ਨਜ਼ਲੇ ਜ਼ੁਕਾਮ ਵਾਲਿਆਂ ਨੂੰ ਜਿਹੜੇ ਤੇਜ਼ ਪੱਤੇ ਹੁੰਦੇ, ਤੇਜ਼ ਪੱਤਰ, ਉਹਦੀ ਚਾਹ ਬਣਾ ਕੇ ਪੀ ਲਿਆ ਕਰੋ। ਇਹਦੇ ਨਾਲ ਜਿਹੜਾ ਆਪਣੇ ਦਿਨ ਮਾ 2-3 ਵਾਰੀ ਚਾਹ ਜਿਸ ਤਰ੍ਹਾਂ ਪੀਂਦੇ ਉਸ ਤਰ੍ਹਾਂ ਉਹਨੇ ਪੀ ਲਈ ਦੀ ਨਾਲ। ਨੱਕ ਮਾ 'ਤੇ ਜਿਹੜਾ ਪਾਣੀ ਆਉਂਦਾ, ਛਿੱਕਾਂ ਛੁੱਕਾਂ ਨਹੀਂ ਆਉਂਦੀਆਂ, ਸਿਰ ਦੁਖਦਾ ਹੈਗਾ, ਇਹਦੇ ਨਾਲ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਗਰਮ ਦੁੱਧ ਦੇ ਵਿੱਚੋਂ ਹਲਦੀ ਪਾ ਕੇ ਵੀ ਪੀ ਸਕਦੇ ਹੈਗੇ ਨਜ਼ਲਾ ਜ਼ੁਕਾਮ ਵਾਲੇ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਫਿੱਗ ਜਿਹੜੇ ਹੁੰਦੇ, ਫਿੱਗ ਇਹ ਪਾਣੀ ਦੇ ਵਿੱਚ ਉਬਾਲ ਕੇ 3-4 ਪਾਣੀ ਵਿੱਚ ਉਬਾਲ ਕੇ ਫਿੱਗ ਕਦੇ ਪਾਣੀ ਪੀ ਲਓ ਚਾਹ ਜੀ ਦੇ ਗਲੇ ਉਹਨੇ ਫਿੱਗ ਖਾ ਲਏ ਹੈਗੇ। ਇਹ ਨਾਲੇ ਤਾਂ ਕਬਜ਼ ਨੂੰ ਠੀਕ ਰਹਿੰਦੇ ਹੈਗੇ। ਇਹ ਨਾਲੇ ਜਿਹੜੇ ਫੇਫੜਿਆਂ ਦੇ ਵਿੱਚ ਕਈਆਂ ਦੇ ਲੰਗਸ ਦੀ ਪ੍ਰੋਬਲਮ ਰਹਿੰਦੀ ਹੈਗੀ ਉਹ ਵੀ ਆਪਣੇ ਉਹਨਾਂ ਨੂੰ ਵੀ ਮਜ਼ਬੂਤ ਕਰਦੇ ਨੇ ਕਿ ਲੰਗਸ ਆਪਣੇ ਠੀਕ ਹੋ ਜਾਂਦੇ ਜੀ ਇਹਦੇ ਨਾਲ। ਇਹ ਨੱਕ ਦੇ ਵਿੱਚੋਂ ਤੇ ਪਾਣੀ ਪੂਣੀ ਜਿਹਾ ਵਗਦਾ ਰਹਿੰਦਾ ਆਪਣੇ ਖਸ ਜਿਹੜੀ ਹੁੰਦੀ ਹੈ ਜੀ ਉਹ ਤੁਸੀਂ ਆਪਣੇ 1 ਚਮਚਾ 1 ਚਮਚਾ ਤਾਂ ਲਓ ਨਾ ਘੱਟੋ ਘੱਟ 1 ਚਮਚਾ ਖਸਖਸ ਦਾ ਰੋਜ਼ ਆਪਣੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ ਨੱਕ ਦੇ ਪਾਣੀ ਦੇ ਵਿੱਚੋਂ ਤੁਸੀਂ ਕਾਲੀ ਮਿਰਚਾਂ, ਸੁੰਡ, ਹਰੀ ਇਲਾਇਚੀ, ਮਿਸ਼ਰੀ ਇਹ 10-10 ਗ੍ਰਾਮ ਤੁਸੀਂ ਲੈਣੀਆਂ ਚੀਜ਼ਾਂ ਹੈਗੀਆਂ। ਤੁਲਸੀ ਦੇ ਪੱਤੇ ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਅਤੇ 50 ਗ੍ਰਾਮ ਜੇ 10-10 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ। ਕਾਲੀ ਮਿਰਚਾਂ, ਸੁੰਡ, ਹਰੀਆਂ ਇਲਾਇਚੀਆਂ ਅਤੇ ਆਪਣੇ ਮਿਸ਼ਰੀ, ਤੁਲਸੀ ਇਹ 10-10 ਗ੍ਰਾਮ ਲੈ ਕੇ 50 ਗ੍ਰਾਮ ਤੁਸੀਂ ਮੁਨੱਕੇ ਲੈਣੇ ਹੈਗੇ। ਇਹਦੀਆਂ ਮੋਟੀਆਂ ਗੋਲੀਆਂ ਬਣਾ ਲਓ ਤੁਸੀਂ। ਉਹ ਆਪਣੇ ਗੋਲੀ ਖਾ ਲਈ, ਇਹਦੇ ਨਾਲ ਜਿਹੜਾ ਨੱਕ ਵਿੱਚੋਂ ਪਾਣੀ ਪੂਣੀ ਜਿਹਾ ਵਗਦਾ ਹੈਗਾ ਉਹ ਆਪਣੇ ਹਟ ਜਾਂਦਾ ਜੀ। ਫਿਰ ਨਹੀਂ ਤਾਂ ਤੁਸੀਂ ਲੌਂਗ ਤਵੇ ਉੱਤੇ ਆਪਣੇ ਪਾ ਕੇ ਹਾਈ ਹੀਟ 'ਤੇ ਛੱਡ ਦਿਓ ਭਾਵੇਂ ਤਵੇ 'ਤੇ ਪਾ ਕੇ ਅਤੇ ਆਪਣੇ 20-25 ਮਿੰਟ ਲੱਗ ਜਾਂਦੇ ਜੀ ਇਹਨਾਂ ਨੂੰ ਸਵਾਹ ਬਣਦਿਆਂ ਨੂੰ। ਇਹਨਾਂ ਨੇ ਸਵਾਹ ਜੀ ਬਣਾ ਲੈਣੀ ਹੈਗੀ। ਫਿਰ ਥੋੜ੍ਹੀ ਜਿਹੀ ਆਪਣੇ ਅੱਧੀ ਕੁ ਚੁਟਕੀ ਸਮਝ ਲਓ ਇਹ ਤੁਸੀਂ ਦੁੱਧ ਨਾਲ ਜਾਂ ਪਾਣੀ ਨਾਲ ਜਾਂ ਜਿਸ ਤਰ੍ਹਾਂ ਲੈਣੀ ਹੈਗੀ ਇਹ ਲੈ ਲਓ। ਇਹਦੇ ਨਾਲ ਵੀ ਸਾਰੀ ਠੰਡ ਆਪਣੇ ਨੱਕ ਮਾ 'ਤੇ ਜਿਹੜਾ ਪਾਣੀ ਪੂਣੀ ਵਗਦਾ ਹੈਗਾ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਬਲੈਡਰ ਇਨਫੈਕਸ਼ਨ ਵਾਸਤੇ ਕਹਿੰਦੇ ਸੀਗੇ
ਉਹ ਆਪਣੇ ਤਾਂ ਜੌਂ ਇਹਦੇ ਵਿੱਚੋਂ ਵਧੀਆ ਚੀਜ਼ ਹੈ। ਇੱਕ ਮੁੱਠੀ ਤੁਸੀਂ ਜੌਂ ਭਿਓ ਕੇ ਰੱਖ ਦਿਓ ਪਾਣੀ ਨਾਲ, ਸਵੇਰ ਨੂੰ ਉਬਾਲ ਕੇ ਤੁਸੀਂ ਆਪਣੇ ਥੋੜ੍ਹਾ ਜਿਹਾ ਗਰਮ ਜਿਹਾ ਕਰਕੇ ਉਹਨੂੰ ਆਪਣੇ ਪੀ ਲਓ, ਇਹਦੇ ਨਾਲ ਹੋ ਜੂਗੀ। ਨਹੀਂ ਤਾਂ ਔਰਗੈਨੋ ਆਇਲ, ਇਹ ਉਹਨੇ ਆਮ ਡਰੱਗ ਸਟੋਰਾਂ 'ਚ ਪਿਆ ਹੈਗਾ ਜੀ। ਔਰਗੈਨੋ ਆਇਲ ਇਹ ਬਗੈਰ ਡਾਕਟਰ ਦੀ ਪਰਚੀ 'ਤੇ ਮਿਲ ਜਾਂਦਾ ਹੈਗਾ ਜੀ। ਉਹ ਤਾਂ ਲੈਣਾ ਇਹ ਔਖਾ ਹੈਗਾ, ਪਰ ਤੁਸੀਂ ਐਂ ਕਰਨਾ ਹੈਗਾ, ਇੱਕ ਜਿਹੜੇ ਖਾਲੀ ਕੈਪਸੂਲ ਜੇ ਮਿਲਦੇ ਨਾ, ਖੋਲ ਜੇ ਜਿਹੜੇ ਕੈਪਸੂਲਾਂ ਦੇ ਖੋਲ ਹੁੰਦੇ, ਉਹ ਛੋਟਾ ਜਿਹਾ ਕੈਪਸੂਲ ਦਾ ਖੋਲ ਦੇ ਕੇ ਉਹਦੇ ਵਿੱਚ ਮੈਂ ਡਰੋਪਰ ਨਾਲ 5 ਬੂੰਦਾਂ ਤੁਸੀਂ ਕੈਪਸੂਲ ਦੇ ਵਿੱਚ ਮੈਂ ਪਾ ਲੈਣੀਆਂ ਹੈਗੀਆਂ। ਉਹ ਤੁਸੀਂ ਇੱਕ ਕੈਪਸੂਲ ਲੈ ਲਓ, ਇਹਦੇ ਨਾਲ ਵੀ ਆਪਣੇ ਜਿਹੜੇ ਤੁਹਾਡੇ ਬਲੱਡ ਇਨਫੈਕਸ਼ਨ ਹੈ ਉਹ ਠੀਕ ਹੋ ਜਾਂਦੀ ਜੀ ਇਹਦੇ ਨਾਲ। ਅੱਛਾ, ਇੱਕ ਭਾਈ ਦਾ ਫੋਨ ਆਇਆ ਸੀਗਾ, ਉਹ ਪੁੱਛਦੇ ਸੀਗੇ ਆਪਣੇ ਪੈਰਾਂ ਦੇ ਵਿੱਚੋਂ ਸੇਕ ਜਲਨ ਜੀ ਬਾਹਲੀ ਨਿਕਲਦੀ ਹੈਗੀ ਇਹ। ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣੇ ਦੇਸੀ ਘੀ ਦੀ ਮਾਲਿਸ਼ ਕਰ ਸਕਦੇ ਹੈਗੇ, ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਨਹੀਂ ਤਾਂ 100 ਗ੍ਰਾਮ ਸੁੱਕਾ ਧਨੀਆ ਲੈਣਾ ਹੈਗਾ, 100 ਗ੍ਰਾਮ ਤੁਸੀਂ ਮਿਸ਼ਰੀ ਲੈਣੀ ਹੈਗੀ, ਅਤੇ ਇਹਦੇ ਵਿੱਚੋਂ ਤੁਸੀਂ 2 ਚਮਚੇ ਇੱਕ ਚਮਚਾ ਤੁਸੀਂ 2-3 ਟਾਈਮ ਲੈ ਲਿਆ ਕਰੋ ਦਿਹਾੜੀ 'ਚ। ਇਹਦੇ ਨਾਲ ਜਿਹੜੇ ਆਪਣੇ ਹੱਥਾਂ 'ਤੇ ਸੇਕ ਸੂਕ ਜਾਂ ਨਿਕਲਦਾ ਹੈਗਾ ਉਹ ਆਪਣੇ ਠੀਕ ਹੋ ਜਾਂਦਾ ਜੀ। ਜਾਂ ਜੇ ਤੁਹਾਨੂੰ ਇੱਥੇ ਮਿਲਦਾ ਹੈਗਾ ਕੋਕਨ ਜਾਂ ਬਿਸ਼ਾਵਲ, ਐਂ ਲਿਖਿਆ ਹੁੰਦਾ ਜੀ ਬਿਸ਼ਾਵਲ, ਉਹਦੇ ਤੁਹਾਨੂੰ ਤੇਲ ਮਿਲ ਜੇ ਤਾਂ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਅੱਛਾ, ਫਿਰ ਨਹੀਂ ਤਾਂ ਸ਼ਤਾਵਰ ਮਿਲਦਾ ਹੈਗਾ ਜੀ, ਸਟੋਰਾਂ 'ਚ ਪਿਆ ਹੈਗਾ ਸ਼ਤਾਵਰ, ਉਹ 1 ਚਮਚਾ ਇਹ ਅਤੇ 1 ਚਮਚਾ ਮਿਸ਼ਰੀ ਦਾ, ਜਾਂ ਬਰਾਬਰ ਦੇ ਦਿਓ 50 ਗ੍ਰਾਮ ਸ਼ਤਾਵਰ 50 ਗ੍ਰਾਮ ਮਿਸ਼ਰੀ, ਇਹ ਮਿਕਸ ਕਰਕੇ ਰੱਖ ਲਓ ਆਪਣੇ। 1 ਚਮਚਾ ਸਵੇਰ ਨੂੰ ਖਾ ਲਿਆ, 1 ਚਮਚਾ ਸ਼ਾਮ ਨੂੰ ਖਾ ਲਿਆ। ਜਾਂ ਫਿਰ ਤੁਸੀਂ ਆਲੂ ਬੁਖਾਰਾ ਲੈ ਸਕਦੇ ਹੈਗੇ, ਜਾਂ ਫਿਰ ਇਮਲੀ ਜਿਹੜੀ ਹੁੰਦੀ ਹੈ ਉਹਦੇ ਥੋੜ੍ਹੀ ਜਿਹੀ ਆਪਣੇ ਇਮਲੀ ਦੀ ਚਟਨੀ ਪਾਣੀ ਮੈਂ ਘੋਲ ਕੇ ਪੀ ਲਓ, ਜਿਹੜੀ ਘਰ ਆਪਾਂ ਇਮਲੀ ਦੀ ਚਟਨੀ ਬਣਾਉਂਦੇ, ਇਹ ਵੀ ਗਰਮੀ ਦੂਰ ਕਰ ਦਿੰਦੀ ਹੈ। ਨਹੀਂ ਤਾਂ ਫਿਰ ਇਹਦੇ ਵਿੱਚੋਂ ਸੌਂਫ, ਧਨੀਆ, ਮਿਸ਼ਰੀ, ਇਹ ਹੋਰ ਵੀ ਵਧੀਆ ਬਣ ਜੂਗੀ। ਸੌਂਫ ਵੀ ਠੰਡੀ ਹੁੰਦੀ ਹੈ। ਸੌਂਫ, ਧਨੀਆ, ਮਿਸ਼ਰੀ ਬਰਾਬਰ ਲੈ ਕੇ 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਏ। ਅਤੇ ਔਲੇ ਦਾ ਮੁਰੱਬਾ ਚੰਗਾ ਰਹਿੰਦਾ ਹੈਗਾ ਵਾ, ਔਲੇ ਦਾ ਮੁਰੱਬਾ ਖਾ ਲਓ, ਗੁਲਕੰਦ ਖਾ ਲਓ, ਇਹ ਵੀ ਚੰਗਾ ਰਹਿੰਦਾ ਹੈ ਜੀ। ਜਾਂ ਫਿਰ ਤੁਸੀਂ ਔਲੇ ਜਿਹੜੇ ਸੁੱਕੇ ਹੁੰਦੇ ਪੀਸ ਕੇ ਇਹਦਾ ਪਾਊਡਰ ਲੈ ਲੈਣਾ, ਔਲਿਆਂ ਦਾ ਪਾਊਡਰ, ਅਤੇ ਥੋੜ੍ਹੇ ਵਿੱਚ ਮੈਂ ਘੀ ਮਿਲਾ ਕੇ, ਦੇਸੀ ਘੀ ਅਤੇ ਨਿੰਬੂ ਨਿਚੋੜ ਕੇ ਇਹ ਆਪਣੇ ਪੇਸਟ ਜਾਂ ਪਤਲਾ ਜਿਹਾ ਪੇਸਟ ਬਣਾ ਦੇਣਾ। ਇਹਦੇ ਨਾਲ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ ਪੈਰਾਂ ਦੀ ਤਲੀਆਂ ਦੀ, ਇਹਦੇ ਨਾਲ ਵੀ ਆਪਣੇ ਥੋੜ੍ਹਾ ਸੇਕ ਸੁੱਕ ਨਿਕਲਣਾ ਬੰਦ ਹੋ ਜੂਗਾ ਜੀ। ਦਹੀਂ ਦਾ ਫਿਰ ਆਪਣੇ ਕਲੌਂਜੀ ਲੈਣੀ ਹੈਗੀ, 50 ਗ੍ਰਾਮ ਕਲੌਂਜੀ, 50 ਗ੍ਰਾਮ ਅਲਸੀ, ਇਹ ਲੈ ਕੇ ਤੁਸੀਂ ਅੱਧਾ ਕੁ ਚਮਚਾ ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਨਾਲ ਵੀ ਤੁਹਾਡੀ ਆਪਣੇ ਪੈਰਾਂ ਮਾ ਸੇਕ ਨਿਕਲਣਾ ਬੰਦ ਹੋ ਜੂਗਾ ਜੀ। ਜਿਹੜੇ ਨਕਸੀਰ ਕਹਿੰਦੇ ਸੀਗੇ, ਨਕਸੀਰ ਫੁੱਟਦੀ ਹੈਗੀ, ਉਹਦਾ ਤੁਸੀਂ ਆਪਣੇ ਜੋ 7 ਇਸਬਗੋਲ ਹੁੰਦਾ ਜੀ, ਉਹ ਤੁਸੀਂ 2-3 ਚਮਚੇ, ਕੱਪ 1.5 ਕੱਪ ਪਾਣੀ ਨਾਲ ਆਪਣੇ ਭਿਓ ਕੇ ਰੱਖ ਦੇਣੇ ਹੈਗੇ। ਥੋੜ੍ਹਾ ਜਿਹਾ 10 ਮਿੰਟ ਬਾਅਦ ਉਹਦੇ ਵਿੱਚ ਮਿਸ਼ਰੀ ਪਾ ਕੇ ਉਹ ਤੁਸੀਂ ਆਪਣੇ ਪੀਣੀ ਹੈਗੀ। ਇਹਦੇ ਨਾਲ ਤੁਹਾਡੀ ਆਪਣੇ ਗਰਮੀ ਦੂਰ ਹੋ ਜਾਂਦੀ ਬੋਡੀ ਦੀ, ਢਿੱਡ ਦੀ, ਅਤੇ ਆਪਣੇ ਉਹ ਠੀਕ ਹੋ ਜਾਂਦਾ ਜੀ। ਨਹੀਂ ਤਾਂ ਪਿਆਜ਼ ਕੱਟ ਕੇ ਤੁਸੀਂ ਵਾਰ ਸੁੰਘੀ ਚੱਲੋ, ਇਹਦੇ ਨਾਲ ਵੀ ਆਪਣੇ ਨਕਸੀਰ ਹੋ ਜਾਂਦੀ ਹੈ। ਫਿਰ ਦਹੀਂ ਦੀ ਲੱਸੀ ਤੁਸੀਂ ਆਪਣੇ ਪੀ ਸਕਦੇ ਹੈਗੇ, ਫਿਰ ਅਨਾਰ ਦਾ ਜੂਸ ਪੀ ਸਕਦੇ ਹੈਗੇ ਤੁਸੀਂ। ਫਿਰ ਨਹੀਂ ਤਾਂ ਨਾਰੀਅਲ ਦੀ ਗਿਰੀ ਖਾ ਕੇ ਨਾਰੀਅਲ ਦਾ ਪਾਣੀ ਉੱਪਰੋਂ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਫਿੱਗ ਜਿਹੜੇ ਹੁੰਦੇ ਹੈਗੇ, ਇਹ ਤੁਸੀਂ ਫਿੱਗਾਂ ਦਾ ਜ਼ਿਆਦਾ ਯੂਜ਼ ਕਰੋ। 2-3 ਫਿੱਗ ਆਪਣੇ ਸਵੇਰ ਨੂੰ ਖਾ ਲਏ, 2-3 ਫਿੱਗ ਸ਼ਾਮ ਨੂੰ ਖਾ ਲਏ। ਜੇ ਸੁੱਕੇ ਆ ਤਾਂ ਪਾਣੀ ਮੈਂ ਭਿਓ ਕੇ ਖਾ ਲਓ, ਨਹੀਂ ਤਾਂ ਤੁਹਾਡੇ ਕੰਨੀ ਤਾਂ ਹਰੇ ਮਿਲ ਜਾਂਦੇ ਹੈਗੇ ਤਾਜ਼ੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਜੇ ਕੋਈ ਭਾਈ ਇੰਡੀਆ ਹੈਗਾ ਤਾਂ ਜਿਹੜਾ ਬੋਹੜ ਦਾ ਦਰਖਤ ਹੁੰਦਾ, ਉੱਥੇ ਬੋਹੜ ਦਾ ਦਰਖਤ, ਉਹਦੀ ਲੰਬੀ ਦਾੜੀ ਜਿਹਨੂੰ ਕਹਿੰਦੇ ਹੈਗੇ ਆਪਾਂ ਜੀ, ਟਾਹਣੀਆਂ ਸੁੱਕੀਆਂ, ਉਹਦਾ ਲੈ ਕੇ ਉਹਦਾ ਚੂਰਨ ਬਣਾ ਲਓ ਤੁਸੀਂ। 1 ਚਮਚਾ ਤੁਸੀਂ ਆਪਣੇ ਲੱਸੀ ਨਾਲ ਲੈ ਲਿਆ ਕਰੋ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ 2 ਚਮਚੇ ਤੁਸੀਂ ਨਹੀਂ ਤਾਂ ਔਲੇ ਦਾ ਰਸ ਅਤੇ 2 ਚਮਚੇ ਅੰਗੂਰਾਂ ਦਾ ਰਸ, ਇਹ ਇੱਕ ਸ਼ੀਸ਼ੀ ਮਾ ਆਪਣੇ ਮਿਕਸ ਕਰਕੇ ਰੱਖ ਲਓ, ਕਰ ਲਓ। ਇਹ 2 ਬੂੰਦਾਂ ਤੁਸੀਂ ਆਪਣੇ ਨੱਕ 'ਚ ਪਾਈ ਜਾਣੀਆਂ ਹੈਗੀਆਂ, ਇਹ ਵੀ ਠੀਕ ਰਹਿੰਦਾ। ਨਹੀਂ ਤਾਂ ਔਲੇ ਦਾ ਚੂਰਨ ਅਤੇ ਆਪਣੇ ਮਲੱਠੀ ਦਾ ਚੂਰਨ, ਇਹ ਬਰਾਬਰ ਤੁਸੀਂ ਲੈਣਾ ਹੈਗਾ। 1 ਚਮਚਾ ਤੁਸੀਂ ਆਪਣੇ ਸਵੇਰ ਸਾਂਝ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਤੁਸੀਂ ਆਪਣੇ ਗੁਲਕੰਦ ਦੇ ਵਿੱਚ 2-3 ਚਮਚੇ ਗੁਲਕੰਦ ਦੇ ਲੈ ਲਓ, 1 ਚਮਚਾ ਔਲੇ ਦਾ ਚੂਰਨ ਪਾ ਲਓ, ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਸਾਰੀਆਂ ਵਧੀਆ ਚੀਜ਼ਾਂ ਹੈਗੀਆਂ ਇਹਦੇ ਵਾਸਤੇ। ਜਿਹੜੇ ਕਹਿੰਦੇ ਭੁੱਖ ਜ਼ਿਆਦਾ ਲੱਗਦੀ ਹੈਗੀ, ਵਾਰ ਖਾਈ ਹੋ ਜਾਂਦੀ ਹੈਗੀ ਘਰ ਵਾਲੀ, ਪਿਛਲੇ ਹਫ਼ਤੇ ਪੁੱਛਦੇ ਸੀਗੇ, ਉਹਦੇ ਵਾਸਤੇ ਇੱਕ ਤੁਸੀਂ ਲੈਣਾ ਹੈਗਾ ਜੀ, ਆਪਾਂ ਮਾਰਗ ਕਹਿੰਦੇ ਹੈਗੇ ਇਹਨੂੰ, ਜਾਂ ਲੱਠ ਜੀਰਾ, ਦੋ ਨਾਂ ਹੈ ਜੀ, ਆਪਾਂ ਮਾਰਗ ਜਾਂ ਲੱਠ ਜੀਰਾ ਵੀ ਜੇ ਲਿਖਿਆ ਹੋਇਆ ਤਾਂ ਉਹ ਸੇਮ ਹੀ ਚੀਜ਼ ਹੈ ਜੀ, ਦੋ
ਉਹ ਤੁਸੀਂ 50 ਗ੍ਰਾਮ ਲੈਣੇ ਹੈਗੇ ਅਤੇ 50 ਗ੍ਰਾਮ ਇਹ ਮਿਸ਼ਰੀ ਪਾਣੀ ਹੈਗੀ ਵਿੱਚ, ਅਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਤੁਸੀਂ ਹਫ਼ਤਾ 2 ਹਫ਼ਤੇ ਲਗਾਤਾਰ ਖਾਓ, ਇਹਦੇ ਨਾਲ ਜੀ ਸਾਰੀ ਬਾਲੀ ਜ਼ਿਆਦਾ ਭੁੱਖ ਲੱਗਦੀ ਹੈ, ਇਹਦੇ ਨਾਲ ਠੀਕ ਹੋ ਜਾਂਦੀ ਜੀ। ਜਾਂ ਫਿਰ ਐਂ ਕਰੋ ਤੁਸੀਂ, ਦੂਸਰਾ ਇਲਾਜ ਹੈਗਾ ਇਹਦੇ ਪੁਟਕੰਡਾ ਜਿਹੜਾ ਹੁੰਦਾ ਜੀ, ਪੁਟਕੰਡਾ ਉਹਦੇ 20 ਗ੍ਰਾਮ ਤੁਸੀਂ ਬੀਜ ਲੈ ਲੈਣੇ ਹੈਗੇ। ਉਹ ਦੁੱਧ ਮਾ ਪਾ ਕੇ ਤੁਸੀਂ ਆਪਣੇ ਖੀਰ ਜੀ ਵਾਂਗੂ ਬਣਾ ਲੈਣਾ ਹੈਗੇ, ਜਿਸ ਤਰ੍ਹਾਂ ਆਪਾਂ ਖੀਰ ਖਾਂਦੇ ਹੈਗੇ, ਉਹ ਤੁਸੀਂ ਆਪਣੇ ਖਾਣੀ ਹੈਗੀ ਖੀਰ ਇਹਦੀ। ਇਹਦੇ ਨਾਲ ਵੀ ਸਾਡੀ ਜਿਹੜੀ ਭੁੱਖ ਬਾਰ ਲੱਗਦੀ ਹੈ ਆਪਣੇ ਠੀਕ ਹੋ ਜੂਗੀ ਜੀ। ਜਿਹੜੇ ਆਪਣੇ ਟਰਾਈਗਲਾਈਸ ਵਾਸਤੇ ਪੁੱਛਦੇ ਸੀਗੇ, ਜਿਸ ਤਰ੍ਹਾਂ ਕੋਲੈਸਟਰੋਲ ਹੁੰਦਾ ਇੱਕ ਇਸੀ ਕਿਸਮ ਦੇ ਹੁੰਦੇ ਆ ਜੀ, ਇਹ ਵੀ ਖੂਨ ਨੂੰ ਵਿੱਚ ਉਹਨੂੰ ਠੀਕ ਕਰਦੇ ਨੇ। ਉਹ ਤੁਸੀਂ ਵਿੱਚੋਂ ਤੁਸੀਂ ਅਨਾਰ ਦਾ ਜੂਸ ਜ਼ਿਆਦਾ ਯੂਜ਼ ਕਰ ਸਕਦੇ ਹੈਗੇ, ਕਾਲੇ ਛੋਲੇ ਜਿਹੜੇ ਭੁੰਨੇ ਹੋਏ ਹੁੰਦੇ ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਆਪਣੇ ਹਲਦੀ ਉਹ ਤੁਸੀਂ ਆਪਣੇ ਅੱਧਾ ਚਮਚਾ ਕੋਸੇ ਪਾਣੀ ਨਾਲ ਉਹ ਲੈ ਸਕਦੇ ਹੈਗੇ। ਫਿਰ ਔਲੇ ਦਾ ਜੂਸ 5-6 ਚਮਚੇ ਪਾ ਕੇ ਤੁਸੀਂ ਪਾਣੀ ਮਾ ਉਹ ਰੋਜ਼ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਲੌਕੀ ਦਾ ਜੂਸ ਚੰਗਾ ਰਹੂਗਾ ਇਹਦੇ ਵਿੱਚ ਮਾ। ਫਿਰ 7 ਇਸਬਗੋਲ ਜਿਹੜਾ ਹੁੰਦਾ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਉਹਨੇ ਤੁਸੀਂ ਧਨੀਆ ਅਤੇ ਜੀਰਾ ਇਹ ਬਰਾਬਰ ਲੈਣਾ ਹੈਗਾ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਅਦਰਕ ਅਤੇ ਲਸਣ ਦੀ ਚਟਨੀ ਬਣਾ ਕੇ ਖਾ ਸਕਦੇ ਹੈਗੇ ਜੀ। ਇਹ ਕੋਲੈਸਟਰੋਲ ਵਾਲੀ ਉਹ ਥਿੰਗ ਹੈ ਜੀ ਜ਼ਿਆਦਾ, ਇਹ ਉਸ ਤਰ੍ਹਾਂ ਆਪਣੇ ਠੀਕ ਹੋ ਜੂਗੀ ਥਰੇ ਨਾਲ ਇਹਦੇ ਨਾਲ। ਫਿਰ ਐਲੋਵੀਰੇ ਦਾ ਜੂਸ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ, ਉਹ ਵੀ ਠੀਕ ਰਹੂਗਾ ਤੁਹਾਨੂੰ। ਜਿਹੜੇ ਪਿੱਤੇ ਦੀ ਪੱਥਰੀ ਵਾਸਤੇ ਕਹਿੰਦੇ ਸੀਗੇ, ਉਹ ਆਪਣੇ 6 ਬਦਾਮ ਲੈਣੇ ਹੈਗੇ ਤੁਸੀਂ, 6 ਮਨੱਕੇ, ਅਤੇ 1 ਚਮਚਾ ਤੁਸੀਂ ਲੈਣਾ ਹੈਗਾ ਜਿਹੜੇ ਚਾਰੇ ਮਗਜ਼ ਹੁੰਦੇ, ਜੇ ਇਕੱਲੇ ਖਰਬੂਜੇ ਦੇ ਬੀਜ ਮਿਲਦੇ ਤਾਂ ਠੀਕ ਹੈ, ਨਹੀਂ ਤਾਂ ਚਾਰੇ ਮਗਜ਼ ਪਾ ਲਓ ਤੁਸੀਂ। 2-3 ਆਪਣੇ ਛੋਟੀਆਂ ਇਲਾਇਚੀਆਂ ਪਾਉਣੀਆਂ ਹੈਗੀਆਂ, 10 ਗ੍ਰਾਮ ਮਿਸ਼ਰੀ ਪਾਣੀ ਹੈਗੀ। ਇਹ ਆਪਣੇ ਰਾਤ ਨੂੰ ਭਿਓ ਕੇ ਰੱਖ ਦੇਣੇ ਤੁਸੀਂ ਪਾਣੀ ਮਾ, ਅਤੇ ਸਵੇਰ ਨੂੰ ਤੁਸੀਂ ਆਪਣੇ ਬਦਾਮਾਂ ਦੇ ਛਿਲਕੇ ਜਿਹੇ ਲਾ ਕੇ ਇਹਨਾਂ ਨੂੰ ਮਿਕਸੀ ਮਾ ਚਾਹੇ ਤਾਂ ਦੁੱਧ ਪਾ ਕੇ ਮਾੜਾ ਜਿਹਾ ਘੋਟ ਕੇ ਸਦਾਈ ਜੀ ਬਣਾ ਕੇ ਇਹ ਆਪਣੇ ਤੁਸੀਂ ਪੀ ਲਓ। ਇਹਦੇ ਨਾਲ ਜੇ ਕਿਸੇ ਨੂੰ ਲੀਵਰ ਦੇ ਵਿੱਚੋਂ ਪ੍ਰੋਬਲਮ ਹੈਗੀ ਜਾਂ ਲੀਵਰ ਦੇ ਵਿੱਚੋਂ ਪੇਨ ਹੁੰਦੀ ਹੈਗੀ, ਇਹ ਵੀ ਠੀਕ ਹੋ ਜੂਗੀ। ਗਲੇ ਪੱਥਰੀ ਵਾਸਤੇ ਵੀ ਵਧੀਆ ਚੀਜ਼ ਹੈਗੀ ਜੀ, ਗਲੇ ਤਾਕਤ ਵੀ ਆਪਣੇ ਵਧੀਆ ਠੀਕ ਠਾਕ ਹੈਗੀ। ਜਾਂ ਫਿਰ ਜਿਹੜੇ ਆਪਣੇ ਹੁੰਦੇ ਪਿੱਤੇ ਦੀ ਪੱਥਰੀ ਵਾਸਤੇ ਜਿਹੜੇ ਆਪਣੇ ਗੁੜਹਲ ਦੇ ਫੁੱਲ ਹੁੰਦੇ ਜੀ, ਇਹ ਗੁੜਹਲ ਦੇ ਫੁੱਲ ਉਹ ਸੇਮ ਇਹ ਚੀਜ਼ ਹੈ ਜੀ, ਜਿਹੜਾ ਆਪਾਂ 3-4 ਸਾਲ ਹੋ ਗਏ ਕਹਿੰਦੇ ਹੁੰਦੇ ਸੀ ਨਾ ਜਮਾਇਕਾ ਫਲਾਵਰ, ਬਲੱਡ ਪ੍ਰੈਸ਼ਰ ਵਾਸਤੇ ਦੱਸੇ ਸੀਗੇ। ਆਪਣੇ ਰੇਡੀਓ 'ਤੇ ਕਈ ਬਹੁਤ ਚੱਲਦਾ ਰਹਿੰਦਾ ਸੀਗਾ ਪ੍ਰੋਗਰਾਮ ਇਹ। ਜਮਾਇਕਾ ਫਲਾਵਰ ਅਤੇ ਗੁੜਹਲ ਦੇ ਫੁੱਲ ਇਹ ਸੇਮ ਚੀਜ਼ ਹੈ ਜੀ। ਇਹਨਾਂ ਦਾ ਪਾਊਡਰ ਤੁਸੀਂ ਆਪਣੇ 1 ਚਮਚਾ ਗਰਮ ਪਾਣੀ ਨਾਲ ਤੁਸੀਂ ਲੈ ਜਾਓ। ਅੰਗਰੇਜ਼ੀ ਦੇ ਵਿੱਚ ਮੈਂ ਇਹਨਾਂ ਨੂੰ ਹਾਈਬਿਕਸ ਪਾਊਡਰ ਫਲਾਵਰ ਕਹਿੰਦੇ ਹੈ ਜੀ, HIBISCUS ਇਹ ਜਿਹੜੇ ਫੁੱਲ ਹੁੰਦੇ ਜੀ, ਇਹ ਤੁਸੀਂ ਆਪਣੇ ਲੈ ਕੇ ਇਹ ਵੀ ਯੂਜ਼ ਕਰ ਸਕਦੇ ਹੈਗੇ। ਗਲੇ ਬਲੱਡ ਪ੍ਰੈਸ਼ਰ ਵਾਸਤੇ ਵੀ ਠੀਕ ਹੈਗੇ, ਇਹ ਵਧੀਆ ਚੀਜ਼ ਹੈਗੀ। ਅਤੇ ਜੋੜਾਂ ਦੇ ਦਰਦ ਵਾਸਤੇ ਵੀ ਵਧੀਆ ਚੀਜ਼ ਹੈ। ਜੇ ਨਹੀਂ ਤਾਂ ਉਹਨੇ ਫਿਰ ਜਿਹੜੇ ਨਿੰਬ ਦੇ ਪੱਤੇ ਲੈਣੇ ਹੈਗੇ, ਉਹਨੇ ਤੁਸੀਂ ਜਿਹੜਾ ਆਪਣੇ ਪੀਚਸਾਂ ਦਾ ਹੁੰਦਾ ਦਰਖਤ ਉਹਦੇ ਪੱਤੇ ਲੈਣੇ ਹੈਗੇ ਸੁਕਾ ਕੇ ਜੀ, 10-10 ਗ੍ਰਾਮ ਪੱਤੇ ਇਹਨਾਂ ਨੂੰ ਕੁੱਟ ਕੇ ਰੱਖ ਲਓ। 1 ਚਮਚੇ ਦਾ 30 ਹਿੱਸਾ ਬਹੁਤ ਹੈਗਾ। ਜਾਂ ਮੋਟੀ ਜਿਹੀ ਗੱਲ ਕਰੀਏ ਤਾਂ ਆਪਾਂ 1 ਚੁਟਕੀ ਇਹ ਲੈਣੇ ਹੈਗੇ। ਪਰ ਗਾਜਰਾਂ ਦੀ ਕਾਂਜੀ ਨਾਲ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਭਖੜੇ ਦਾ ਚੂਰਨ ਅੱਧਾ ਚਮਚਾ ਤੁਸੀਂ ਕਾਂਜੀ ਨਾਲ ਲੈ ਸਕਦੇ ਹੈਗੇ। ਫਿਰ ਜਿਹੜੇ ਸੰਨ ਦੇ ਬੀਜ ਹੁੰਦੇ ਇਹ ਤੁਸੀਂ ਆਪਣੇ 1 ਚੁਟਕੀ ਬੱਕਰੀ ਦੇ ਦੁੱਧ ਨਾਲ ਲੈਣੀ ਹੈ ਜੀ। 2 ਹਫ਼ਤੇ ਖਾਓ, ਇਹਦੇ ਨਾਲ ਠੀਕ ਹੋ ਜਾਂਦਾ ਜੀ 2 ਹਫ਼ਤੇ ਨਾਲ। ਜਾਂ ਫਿਰ ਖਟਕਲ ਦੀ ਜੜ ਦਾ ਚੂਰਨ, ਇਹ ਪੰਸਾਰੀਆਂ ਤੋਂ ਮਿਲੂਗੀ ਜੇ ਕੋਈ ਇੰਡੀਆ ਭਾਈ ਹੈਗਾ ਤਾਂ, ਉਹਦੇ ਨਾਲ ਤੁਸੀਂ ਅੱਧਾ ਚਮਚਾ ਲੈਣਾ ਹੈਗਾ ਬੱਕਰੀ ਦੇ ਦੁੱਧ ਨਾਲ। ਨਹੀਂ ਫਾਲਸੇ ਦੀ ਜੜ ਦਾ ਚੂਰਨ ਇਹ ਵੀ ਅੱਧਾ ਚਮਚਾ ਇਹ ਤਾਜ਼ੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਦੇ ਕੰਨਾਂ ਦੇ ਵਿੱਚ ਆਵਾਜ਼ਾਂ ਜਿਹੀਆਂ ਆਉਂਦੀਆਂ ਹੈਗੀਆਂ, ਪਿਛਲੇ ਹਫ਼ਤੇ ਰਹਿ ਗਿਆ ਸੀਗਾ, ਉਹਦੇ ਵਾਸਤੇ ਤੁਸੀਂ ਆਪਣੇ 1-1.5 ਚਮਚਾ ਤੁਸੀਂ ਆਪਣੇ ਦੇਸੀ ਘੀ ਲੈਣਾ ਹੈਗਾ। 10-20 ਗ੍ਰਾਮ ਤੁਸੀਂ ਗੁੜ ਇਹ ਥੋੜ੍ਹਾ ਜਿਹਾ ਗਰਮ ਕਰਕੇ ਅਤੇ ਵਿੱਚੋਂ ਫਿਰ ਇਹ ਵਿੱਚੋਂ 1 ਚਮਚਾ ਸੁੰਡ ਪਾਣੀ ਹੈਗੀ ਤੁਸੀਂ, ਇਹ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਜੀ 1 ਟਾਈਮ। ਇਹਦੇ ਨਾਲ ਜਿਹੜੀ ਕੰਨਾਂ ਵਾਂ ਸਾਂਸਾਂ ਦੀ ਆਵਾਜ਼ ਆਉਂਦੀ ਹੈ ਉਹ ਠੀਕ ਹੋ ਜਾਂਦੀ ਜੀ। ਜੇ ਤੁਸੀਂ ਆਪਣੇ ਕਾਲੀ ਤੁਲਸੀ ਜੇ ਤੁਹਾਨੂੰ ਇੱਥੇ ਮਿਲਦੀ ਕਿੱਥੇ, ਉਹਦੇ ਪੱਤਿਆਂ ਦਾ ਰਸ ਕੱਢ ਕੇ 2-2 ਬੂੰਦਾਂ ਤੁਸੀਂ ਕੰਨਾਂ ਵਾਂ ਉਹ ਪਾ ਸਕਦੇ ਹੈਗੇ। ਨਹੀਂ ਤਾਂ ਉਹਨੇ ਪਿਆਜ਼ ਦਾ ਰਸ ਤੁਸੀਂ ਲੈ ਲੈਣਾ ਹੈਗਾ ਜੀ, 1-2 ਚਮਚੇ ਪਿਆਜ਼ ਦਾ ਰਸ ਲੈ ਲਓ। ਉਨਾ ਹੀ ਤੁਸੀਂ ਆਪਣੇ ਗੁਲਾਬ ਜਲ ਪਾਉਣਾ ਵਿੱਚ, ਇਹ ਸ਼ੀਸ਼ੀ ਮਾ ਪਾ ਕੇ ਰੱਖ ਦਿਓ। 2-3 ਬੂੰਦਾਂ ਦੇ ਉਹਨਾਂ 2-3 ਵਾਰੀ ਪਾ ਲਈਆਂ। ਜਾਂ ਫਿਰ ਤੁਸੀਂ ਲੈ ਸਕਦੇ ਹੈ ਅਦਰਕ ਦਾ ਰਸ ਕੱਢ ਕੇ ਇਹਨੂੰ ਆਪਣੇ ਕੱਪੜ ਚੁੰਨੀ ਮਾਂ ਨੂੰ ਪੁੰਨ ਲੈਣਾ ਹੈਗਾ ਸਵਾਰ ਕੇ,
ਤੇ ਇਹਦੇ ਵਿੱਚੋਂ 2 ਚਮਚੇ ਦਾ ਰਸ ਹੋਇਆ ਤਾਂ 1 ਚੁਟਕੀ ਵਿੱਚੋਂ ਸਹਿੰਦਾ ਨੂਨ ਪਾ ਕੇ ਸ਼ੀਸ਼ੀ ਮਾ ਰੱਖ ਲਓ। ਇਹ 2-3 ਬੂੰਦਾਂ ਤੁਸੀਂ ਆਪਣੇ ਪਾ ਲਿਆ ਕਰੋ ਕੰਨਾਂ 'ਚ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਜਿਹੜਾ ਨਮੋਨੀਆ ਦੀ ਮੈਂ ਗੱਲ ਕਰਦਾ, ਇਹ ਨਮੋਨੀਆ ਜਿਹਨਾਂ ਨੂੰ ਹੋ ਜਾਂਦਾ ਚਾਹੇ ਸਿਆਣੇ ਨੂੰ, ਉਹ ਓਲੀਵ ਆਇਲ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ ਜੀ ਨਮੋਨੀਆ ਵਾਸਤੇ। ਅੱਜ ਕੱਲ੍ਹ ਠੰਡ ਦੀ ਮੌਸਮ ਹੈ, 2 ਚਮਚੇ ਤੁਸੀਂ ਓਲੀਵ ਆਇਲ ਐਂ ਲੈ ਲਓ, ਇਹ ਨਮੋਨੀਆ ਵਾਸਤੇ ਵਧੀਆ ਚੀਜ਼ ਹੈ। ਨਹੀਂ ਤਾਂ ਆਪਣੇ 2-3 ਤੁਸੀਂ ਲਸਣ ਦੀਆਂ ਕਲੀਆਂ ਲੈਣੀਆਂ ਨੇ, 5-6 ਵਿੱਚੋਂ ਕਾਲੀਆਂ ਮਿਰਚਾਂ ਪਾ ਲੈਣੀਆਂ ਅਤੇ 5-4 ਵਿੱਚੋਂ ਮੁਨੱਕੇ ਪਾ ਲੈਣੇ ਹੈਗੇ। ਇਹਨਾਂ ਨੂੰ ਉਬਾਲ ਕੇ ਤੁਸੀਂ ਇਹਦੀ ਆਪਣੇ ਚਾਹ ਜੀ ਬਣਾ ਕੇ ਪੀ ਲਓ ਜੀ। ਇਹਦੇ ਨਾਲ ਵੀ ਆਪਣੇ ਨਮੋਨੀਆ ਵਾਲੇ ਵਾਸਤੇ, ਖੰਘ ਲੰਗਸ ਦੀ ਪ੍ਰੋਬਲਮ ਹੈਗੀ ਉਹਨੂੰ ਠੀਕ ਕਰ ਦਿੰਦਾ ਜੀ ਇਹ। ਇਸ ਤੋਂ ਪਹਿਲਾਂ ਦੱਸਿਆ ਹੈਗਾ ਮੈਂ, ਮਗਾਂ, ਸੁੰਡ, ਕਾਲੀ ਮਿਰਚਾਂ ਇਹ ਬਰਾਬਰ ਦੇ ਕੇ 1 ਚਮਚੇ ਸ਼ਹਿਦ ਦੇ ਨਾਲ ਲਾਓ। ਇਹਦੇ ਨਾਲ ਵੀ ਖੰਘ ਵੀ ਦੂਰ ਹੋ ਜਾਏਗੀ, ਕਦੇ ਨਮੋਨੀਆ ਇਸ ਮਾਈ ਫਰਕ ਪੈਂਦਾ। ਫਿਰ ਲਸਣ ਨੂੰ ਤੁਸੀਂ ਬਾਰ ਸੁੰਘਣਾ ਹੈਗਾ ਜੀ, ਇਹਦੇ ਵੀ ਫਰਕ ਪੈ ਜਾਊਗਾ ਇਹ ਲਸਣ ਨਾਲ। ਨਹੀਂ ਤਾਂ ਉਹਨੇ 1 ਚਮਚਾ ਲਸਣ ਦਾ ਰਸ ਅਤੇ ਉਹਨੇ ਥੋੜ੍ਹੇ ਪਾਣੀ ਕੋਸੇ ਜਿਹੇ ਪਾਣੀ ਮਿਲਾ ਕੇ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ। ਪਾਣੀ ਦੇ ਵਿੱਚੋਂ ਲੌਂਗ ਉਬਾਲ ਕੇ ਪੀ ਲਿਆ ਕਰੋ। ਜਿਹੜਾ ਪਾਣੀ ਤੁਸੀਂ ਦਿਨੇ ਪੀਣਾ, ਪਹਿਲਾਂ ਚੰਗੀ ਤਰ੍ਹਾਂ 5-7 ਲੌਂਗ ਉਬਾਲ ਕੇ 1 ਜੱਗ 'ਚ ਰੱਖ ਲਓ, ਉਹ ਤੁਸੀਂ ਆਪਣੇ ਪਾਣੀ ਪੀਣਾ ਹੈਗਾ। ਫਿਰ ਆਪਣੇ ਜਿਹੜੇ ਫੇਫੜਿਆਂ ਬਲਗਮ ਜੰਮੀ ਵੀ ਹੈ, ਖੰਜੂਰਾਂ ਤੁਸੀਂ ਆਪਣੇ ਖਾਓ ਇਹਦੇ ਵਿੱਚੋਂ, ਇਹ ਵੀ ਵਧੀਆ ਚੀਜ਼ ਹੈਗੀ। ਮੁਨੱਕੇ ਉਬਾਲ ਕੇ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਬ੍ਰੌਂਕਾਈਟਸ ਜਿਸ ਤਰ੍ਹਾਂ ਸਾਹ ਦੀ ਨਾਲੀ ਵਾਸਤੇ ਦੱਸਦੇ ਸੀਗੇ, ਸੋਜਾ ਸਾਹ ਜਿਹੜੇ ਲੋਕ ਪਫ ਲੈਂਦੇ ਹੈਗੇ ਜੀ ਸਾਹ ਦੀ ਨਾਲੀ ਵਾਸਤੇ, ਵੀ ਖੰਘ ਪਫ ਲੈਣਾ ਪੈਂਦਾ ਹੈਗਾ ਉਹਨਾਂ ਨੂੰ, ਉਹ ਲੈ ਸਕਦੇ ਹੈਗੇ। ਸੁੰਡ, ਕਾਲੀ ਮਿਰਚਾਂ, ਹਲਦੀ ਇਹ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਕੋਸੇ ਪਾਣੀ ਨਾਲ ਲੈਣਾ ਹੈਗਾ ਜੀ। ਇਹ ਵੀ ਬਹੁਤ ਅਜਮਾਈ ਵੀ ਚੀਜ਼ ਹੈਗੀ ਜੀ। ਅਜੇ ਪਫ ਜਿਹੜੇ ਲੈਂਦੇ ਹੈਗੇ ਲੋਕ, ਕਦੇ ਤਾਂ 100 ਡਾਲੇ ਦਾ ਘੱਟ ਤੋਂ ਪਹਿਲਾਂ ਪਫ ਹੀ ਨਹੀਂ ਆਉਂਦਾ ਹੈਗਾ। ਇਹ ਤੁਸੀਂ ਹਫ਼ਤਾ ਲੈ ਕੇ ਦੇਖੋ, ਐਨ ਤੁਹਾਨੂੰ ਹਫ਼ਤੇ ਵਿੱਚ ਪਤਾ ਲੱਗ ਜਾਊਗਾ ਜੀ ਵੀ ਹਾਂ ਚੀਜ਼ ਹੈ ਵਧੀਆ। ਫਿਰ ਨਹੀਂ ਤਾਂ ਸੁੱਕਾ ਔਲਾ ਅਤੇ ਮਲੱਠੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ ਖਾਲੀ ਪੇਟ ਲੈਣਾ, 1 ਚਮਚਾ ਰਾਤ ਨੂੰ ਪੈਣ ਲੱਗੇ ਲੈਣਾ ਹੈਗਾ ਜੀ। ਫੇਫੜਿਆਂ ਮੈਂ ਪਾਣੀ ਜਦ ਜੰਮ ਜਾਂਦਾ ਹੈ ਤਾਂ ਆਪਣੇ ਤੁਲਸੀ ਦਾ ਰਸ ਬਣਿਆ ਬਣਾਇਆ ਮਿਲ ਜਾਂਦਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਆਉਂਸ। ਨਹੀਂ ਤਾਂ ਆਪਣੇ ਤੁਲਸੀ ਉਬਾਲ ਕੇ ਆਪਣੇ ਪੀ ਲਓ। ਬਾਲ ਜਿਹੜੇ ਝੜਦੇ ਹੈਗੇ, 300 ਗ੍ਰਾਮ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ, 300 ਗ੍ਰਾਮ ਤੁਸੀਂ ਲੈਣਾ ਹੈਗਾ 300 ਗ੍ਰਾਮ ਤਾਰੇ ਮੀਰੇ ਦਾ ਤੇਲ, 30 ਗ੍ਰਾਮ ਔਲੇ। ਇਹ ਪਾ ਕੇ ਤੁਸੀਂ ਪਤੀਲੇ ਦੇ ਵਿੱਚ ਹੌਲੀ ਹੌਲੀ ਅੱਗ 'ਤੇ ਤੁਸੀਂ ਉਹਨੇ ਪਕਾਉਣੇ ਹੈਗੇ ਜੀ। ਇਹ ਜਦ ਲਾਲ ਜਿਹਾ ਰੰਗ ਹੋ ਜਾਵੇ ਇਹਨਾਂ ਦਾ ਤਾਂ ਉਤਾਰ ਕੇ ਤੁਸੀਂ ਇਹ ਆਪਣੇ ਤੁਸੀਂ ਜੜ੍ਹਾਂ 'ਚ ਲਗਾਓ। ਇਹਦੇ ਨਾਲ ਜਿਹੜੇ ਬਾਲ ਝੜਨੇ ਬੰਦ ਹੋ ਜਾਂਦੇ ਜੀ। ਜਿਸ ਤਰ੍ਹਾਂ ਉਹ ਕਹਿੰਦੇ ਸੀਗੇ ਵੀ 2-3 ਹਫ਼ਤਿਆਂ ਵਿੱਚ ਸਾਰੇ ਬਾਲ ਉਤਰਦੇ ਜਾਂਦੇ ਹੈਗੇ। ਥਾਇਰਾਇਡ ਵੀ ਹੋ ਸਕਦਾ ਜੀ ਉਹਨਾਂ ਨੂੰ, ਉਹ ਚੈੱਕ ਕਰਾ ਦੇਵੇ ਆਪਣਾ। ਨਹੀਂ ਤਾਂ ਤੁਸੀਂ ਆਪਣੇ ਭਰਿੰਗਰਾਜ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ, ਉਹ ਲਗਾਓ ਤੁਸੀਂ। ਭਰਿੰਗਰਾਜ ਦਾ ਤੇਲ ਕਹਿੰਦੇ ਉਹਨੂੰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਵਿੱਚ ਬੇਹੜੇ ਜਿਹੜੇ ਹੁੰਦੇ ਬੇਹੜੇ, ਉਹ ਆਪਣੇ ਤੁਸੀਂ ਪਾਣੀ ਕੋ ਮਿਕਸ ਕਰਕੇ ਪਾਊਡਰ ਉਹਨਾਂ ਦਾ, ਅਤੇ ਆਪਣੇ ਲੇਪ ਜਿਹਾ ਬਣਾ ਕੇ ਪਤਲਾ ਜਿਹਾ, ਉਹ ਆਪਣੇ ਸਿਰ 'ਤੇ ਲਗਾਉਣਾ ਹੈਗਾ ਜੀ। ਗਲੇ ਇਹਦੇ ਨਾਲ ਤਾਂ ਬਾਲ ਝੜਨੇ ਵੀ ਹਟ ਜਾਂਦੇ, ਗਲੇ ਬਾਲ ਸਫੇਦ ਵੀ ਨਹੀਂ ਹੁੰਦੇ ਇਹਦੇ ਨਾਲ। ਜਿਹੜੇ ਕਹਿੰਦੇ ਲੱਤਾਂ ਦੁਖਦੀਆਂ ਹੈਗੀਆਂ, ਪਿੰਜਣੀਆਂ ਦੁਖਦੀਆਂ ਹੈਗੀਆਂ, ਉਹ ਤੁਸੀਂ ਆਪਣੇ ਸ਼ਤਾਵਰ ਲੈਣਾ ਹੈਗਾ ਤੁਸੀਂ। ਜਾਂ ਲੱਤਾਂ ਵਿੱਚ ਸੋਜਾ ਹੈਗਾ ਜਾਂ ਕੁਛ ਹੈਗਾ, ਸ਼ਤਾਵਰ 1 ਚਮਚਾ ਸ਼ਹਿਦ, ਇਹ ਮਿਲਾ ਕੇ ਆਪਣੇ ਤੁਸੀਂ ਲੈਣਾ ਹੈਗਾ ਜੀ। ਇਹ ਫਿਰ 1-2 ਕੇਲੇ ਤੁਸੀਂ ਆਪਣੇ ਉਹ ਖਾ ਲਿਆ ਕਰੋ ਇਹਦੇ ਵਿੱਚੋਂ। ਫਿਰ ਆਪਣੇ ਸੁੰਡ ਅੱਧਾ ਚਮਚਾ, ਕਰੇਲੇ ਦਾ ਰਸ 2-3 ਚਮਚੇ, ਅਤੇ 1 ਨਿੰਬੂ ਨੂੰ ਨਿਚੋੜ ਕੇ ਵਿੱਚੋਂ ਜੀ। ਹਾਂਜੀ, ਇਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ 2 ਟਾਈਮ ਡੇ। ਫਿਰ ਪਤਰਵਾ ਆਸਬ ਇਹ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਜੀ, 4 ਚਮਚੇ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ 1 ਕੱਪ ਦੇ ਦੁੱਧ ਦੇ ਵਿੱਚੋਂ 3-4 ਕਲੀਆਂ ਲਸਣ ਦੀਆਂ, 3 ਕੁ ਕਲੀਆਂ ਬਹੁਤ ਹੈ, ਇਹ ਉਬਾਲ ਲੈਣੀਆਂ ਹੈਗੀਆਂ। ਫਿਰ 1 ਚਮਚਾ ਔਲਾ ਪਾਊਡਰ ਖਾ ਕੇ ਉੱਪਰੋਂ ਤੁਸੀਂ ਇਹ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ। ਇਹ ਵੀ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ। ਫਿਰ ਕਈ ਵਾਰੀ ਇਹਦੇ ਵਿੱਚੋਂ ਵਿਟਾਮਿਨ ਸੀ ਦੀ ਸਾਰੇ ਬੋਡੀ ਵਿੱਚ ਜੇ ਕਮੀ ਹੈਗੀ ਤਾਂ ਤੁਸੀਂ ਇਹਦੇ ਵਿੱਚੋਂ ਗਾਜਰਾਂ ਦਾ ਜੂਸ ਪੀ ਸਕਦੇ ਹੈਗੇ। ਉਹਦੇ ਕਰਕੇ ਵੀ ਲੱਤਾਂ ਦੁਖਣ ਲੱਗ ਜਾਂਦੀਆਂ, ਪਿੰਜਣੀਆਂ ਜੇ ਵਿਟਾਮਿਨ ਸੀ ਜਾਂ ਈ ਦੀ ਕਮੀ ਹੋਵੇ ਸਾਰੇ ਕਰਕੇ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਿੰਬੂ ਲੈ ਸਕਦੇ ਹੈਗੇ, ਔਲਾ, ਸੰਤਰਾ, ਅਮਰੂਦ, ਇਹ ਤੁਸੀਂ ਆਪਣੇ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚੋਂ। ਫਿਰ ਨਹੀਂ ਤਾਂ ਕਿਸ਼ੋਰ ਗੂਗਲ ਦੀਆਂ ਗੋਲੀਆਂ ਮਿਲਦੀਆਂ ਜੀ, ਕਿਸ਼ੋਰ ਗੂਗਲ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਖਾ ਲਿਆ ਕਰੋ। ਫਿਰ ਫੁੱਲ ਮਖਾਣੇ ਇਹਦੇ ਵਿੱਚੋਂ ਵਧੀਆ ਰਹਿੰਦੇ ਹੈਗੇ ਜੀ,
ਫੁੱਲ ਮਖਾਣੇ ਲੈ ਕੇ ਇੱਕ ਪੈਕਟ ਜਾਂਦੇ ਉਹਨੂੰ ਘੀ ਦੇ ਵਿੱਚੋਂ ਥੋੜ੍ਹਾ ਜਿਹਾ ਫਰਾਈ ਜਿਹਾ ਕਰਕੇ, ਜਿਸ ਤਰ੍ਹਾਂ ਰੋਸਟ ਕਰਨਾ ਹੈਗਾ, ਫਰਾਈ ਨਹੀਂ ਕਰਨਾ, ਰੋਸਟ ਕਰਨਾ ਹੈਗਾ ਉਹਨਾਂ ਨੂੰ। 15-20 ਫੁੱਲ ਮਖਾਣੇ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼। 40 ਦਿਨ ਲਗਾਤਾਰ ਖਾਓ। ਇਹਦੇ ਵਿੱਚੋਂ ਕੋਈ ਲੱਤਾਂ ਦਾ ਥੋੜ੍ਹਾ ਦਰਦ ਹੈ ਉਹ ਆਪਣੇ ਐਨ ਠੀਕ ਹੋ ਜਾਂਦਾ ਜੀ ਇਹਦੇ ਨਾਲ ਜੀ। ਜਿਹੜੇ ਖੱਟੇ ਢਕਾਰ ਕਹਿੰਦੇ ਸੀਗੇ ਉਹ ਤੁਸੀਂ ਲੈਣਾ ਹੈਗਾ 1 ਚਮਚਾ ਦੇਸੀ ਘੀ ਦਾ ਲੈ ਕੇ, ਉਹ ਫਰਾਈ ਪੈਨ ਵਿੱਚ ਤੁਸੀਂ ਪਾ ਲੈਣਾ ਹੈਗਾ। ਤਾਂ ਗਰਮ ਜਿਹਾ ਹੋ ਗਿਆ ਉਹਦੇ ਵਿੱਚੋਂ ਤੁਸੀਂ ਔਲਿਆਂ ਦਾ 5-6 ਚਮਚੇ ਜੂਸ ਉਹ ਪਾ ਦੇਣਾ ਹੈਗਾ, ਅਤੇ ਵਿੱਚੋਂ ਫਿਰ ਅੱਧਾ ਕੁ ਕੱਪ ਜਾਂ 1 ਕੱਪ ਪਾਣੀ ਦਾ ਪਾ ਲੈਣਾ ਹੈਗਾ। ਉਹ ਤੁਸੀਂ ਪੀਓ। ਇਹਦੇ ਨਾਲ ਥੋੜ੍ਹੇ ਜਿਹੇ ਖੱਟੇ ਢਕਾਰ ਆਉਂਦੇ ਆ ਉਹ ਬੰਦ ਹੋ ਜਾਂਦੇ ਜੀ। ਨਹੀਂ ਤਾਂ ਤੁਸੀਂ ਮੂਲੀ ਦੇ ਜੂਸ ਦੇ ਵਿੱਚੋਂ ਅੱਧਾ ਕੁ ਕੱਪ ਮੂਲੀ ਦਾ ਜੂਸ ਲੈ ਲਓ ਅਤੇ ਉਹਦੇ ਵਿੱਚੋਂ ਤੁਸੀਂ ਸ਼ੱਕਰ ਮਿਲਾ ਕੇ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਅਜਵਾਇਨ ਇਹਦੇ ਵਿੱਚੋਂ ਵਧੀਆ ਕੰਮ ਕਰਦੀ। ਜਾਂ ਜੇ ਤੁਹਾਨੂੰ ਚੁਰਕਾ ਮਿਲਦਾ ਹੈਗਾ, ਚੁਰਕਾ ਸੌਂਫ, ਅਜਵਾਇਨ, ਪੁਦੀਨਾ ਇਹਦਾ ਅਰਕ ਜਿਹਾ ਕੱਢਿਆ ਹੁੰਦਾ ਜੀ, ਚੁਰਕਾ ਸਟੋਰਾਂ 'ਚ ਕਈ ਵਾਰੀ ਮਿਲ ਜਾਂਦਾ ਹੈ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਇਕੱਲੀ ਅਜਵਾਇਨ ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕੇਲਾ ਕੱਟ ਕੇ ਉਹਦੇ ਵਿੱਚੋਂ ਛੋਟੀ ਜਿਹੜੀ ਇਲਾਇਚੀਆਂ ਹੁੰਦੀਆਂ ਇਹਨਾਂ ਦਾ ਪਾਊਡਰ ਉਹ ਅੱਧਾ ਕੁ ਚਮਚਾ 2-3 ਚੁਟਕੀਆਂ ਇੱਕ ਕੇਲੇ 'ਚ ਮਿਲਾ ਕੇ ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਰੋਟੀ ਖਾ ਕੇ 2 ਲੌਂਗ ਤੁਸੀਂ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ, ਉਹ ਵੀ ਠੀਕ ਕਰ ਦਿੰਦੇ ਖੱਟੇ ਢਕਾਰਾਂ ਨੂੰ। ਨਹੀਂ ਤਾਂ ਜੀਰਾ ਅਤੇ ਸੌਂਫ ਇਹ ਬਰਾਬਰ ਲੈ ਕੇ ਤੁਸੀਂ ਮੂੰਹਾਂ ਪਾ ਕੇ ਚੂਸੀ ਜਾ ਸਕਦੇ ਹੈਗੇ ਇਹਦੇ ਤਾਂ। ਨਹੀਂ ਤਾਂ ਤੁਸੀਂ ਆਪਣੇ 1 ਚੁਟਕੀ ਹਿੰਗ ਦੀ ਗੁੜ ਦੇ ਵਿੱਚੋਂ ਮਿਲਾ ਕੇ ਇਹੀ ਖਾ ਲਿਆ ਕਰੋ, ਜਾਂ ਫਿਰ ਨਹੀਂ ਕੇਲੇ ਦੇ ਵਿੱਚੋਂ ਮਿਲਾ ਕੇ ਖਾ ਸਕਦੇ ਹੈਗੇ ਜੇ ਨਹੀਂ ਗੁੜ ਖਾਣਾ ਤਾਂ ਇਹ ਵੀ ਠੀਕ ਕਰ ਦਿੰਦਾ। ਪੁਦੀਨੇ ਦੀ ਚਟਨੀ ਤੁਸੀਂ ਇਮਲੀ ਪਾ ਕੇ ਥੋੜ੍ਹੀ ਸਿੰਧਾ ਨੂਣ ਪਾ ਕੇ ਇਹ ਬਣਾ ਦਿਓ ਅਤੇ 1 ਚਮਚਾ ਸ਼ਹਿਦ ਦਾ ਪਾ ਦਿਓ ਵਿੱਚੋਂ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਿਹੜੇ ਖੂਨ ਦੀ ਕਮੀ ਕਹਿੰਦੇ ਸੀਗੇ ਇਹ ਤਾਂ ਆਪਣੇ ਤੁਸੀਂ ਗਾਜਰਾਂ ਦੀ ਖੀਰ ਬਣਾ ਕੇ ਖਾ ਲਿਆ ਕਰੋ ਜੀ। ਮਿੱਠੇ ਦੀ ਜਗ੍ਹਾ ਤੁਸੀਂ ਆਪਣੇ ਪਾਣੇ ਹੈਗਾ ਸ਼ਹਿਦ ਇਹਦੇ ਵਿੱਚੋਂ, ਦੁੱਧ ਦੇ ਵਿੱਚੋਂ ਗਾਜਰਾਂ ਕੱਸ ਕੇ ਜਾਂ ਖੰਡ ਦੀ ਜਗ੍ਹਾ ਤੁਸੀਂ ਸ਼ਹਿਦ ਮਿਲਾ ਕੇ ਇਹ ਖਾ ਲਿਆ ਕਰੋ, ਇਹ ਬਹੁਤ ਛੇਤੀ ਖੂਨ ਨੂੰ ਵਧਾ ਦਿੰਦਾ ਜੀ। ਫਿਰ ਅਨਾਰ ਦਾ ਜੂਸ ਵਧੀਆ ਚੀਜ਼ ਹੈਗਾ। ਐਪਲ ਤੁਸੀਂ ਆਪਣੇ ਐਪਲ ਦਾ ਜੂਸ ਪੀ ਸਕਦੇ ਹੈਗੇ, ਸੰਤਰੇ ਦਾ ਜੂਸ ਪੀ ਸਕਦੇ ਹੈਗੇ। ਇਹਦੇ ਵਿੱਚੋਂ ਸ਼ਹਿਦ ਪਾਉਣਾ ਹੈਗਾ ਤੁਸੀਂ। ਸੰਤਰੇ ਦਾ ਜੂਸ ਜਦ ਪੀਓਗੇ ਤਾਜ਼ਾ ਕਰਕੇ ਕੱਢ ਕੇ ਪੀਣਾ ਘਰ, ਅਤੇ 1 ਚਮਚਾ ਵਿੱਚੋਂ ਸ਼ਹਿਦ ਮਿਲਾ ਕੇ ਆਪਣੇ ਤੁਸੀਂ ਪੀ ਸਕਦੇ ਹੈਗੇ। ਫਿਰ ਤੁਸੀਂ ਆਪਣੇ ਮਗਾਂ ਅਤੇ ਅਜਵਾਇਨ ਇਹ ਥੋੜ੍ਹੀ ਰੋਸਟ ਜਿਹੀਆਂ ਕਰਕੇ ਇਹਨਾਂ ਨੂੰ ਪੀ ਲਓ। 1 ਚਮਚਾ ਤੁਸੀਂ ਇਹਨਾਂ ਦਾ ਲੈਣਾ ਹੈਗਾ, ਇਹ ਵੀ ਆਪਣੇ ਵਧੀਆ ਰਹਿੰਦਾ ਖੂਨ ਦੀ ਕਮੀ ਨੂੰ ਜੀ। ਫਿਰ ਆਪਣੇ ਇੱਕ ਸਕੰਜਵੀ ਤੁਸੀਂ ਬਣਾ ਕੇ ਪੀ ਸਕਦੇ ਹੈਗੇ। ਖੰਡ ਦੀ ਜਗ੍ਹਾ ਸ਼ਹਿਦ ਪਾਉਣਾ ਹੈਗਾ ਜੀ। 1 ਗਲਾਸ ਮਾ 1 ਨਿੰਬੂ ਨੂੰ ਚੋੜ ਲਓ ਅਤੇ 1 ਚਮਚਾ ਸ਼ਹਿਦ ਦਾ ਉਹ ਪਾ ਲਓ। ਫਿਰ ਪਿਆਜ਼ ਦੇ ਰਸ ਲੈ ਕੇ ਜਿੰਨਾ ਕੁ ਤੁਸੀਂ ਪੀ ਸਕਦੇ ਹੈਗੇ ਪਿਆਜ਼ ਦਾ ਰਸ, ਉਹਦੇ ਵਿੱਚੋਂ 1 ਚਮਚਾ ਸ਼ਹਿਦ ਮਿਲਾ ਕੇ ਇਹ ਲੈ ਲਓ। 2-3 ਹਫ਼ਤੇ ਲਗਾਤਾਰ ਕਰੋ ਤੁਸੀਂ, ਇਹਦੇ ਨਾਲ ਵੀ ਆਪਣੇ ਖੂਨ ਦੀ ਕਮੀ ਸਾਰੀ ਫੱਟ ਪੂਰੀ ਹੋ ਜੂਗੀ ਜੀ। ਫਿਰ ਗੁੜ ਖਾਓ ਜ਼ਿਆਦਾ। ਇਹਦੇ ਵਿੱਚੋਂ ਗਾਜਰਾਂ ਦਾ ਰਸ, ਟਮਾਟਰ ਦਾ ਰਸ, ਪਾਲਕ ਦਾ ਰਸ ਇਹ ਬਰਾਬਰ ਲੈ ਕੇ 1 ਗਲਾਸ ਜਿਹਾ ਬਣਾ ਲਓ, ਇਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਿਹੜਾ ਫਿਗ ਹੁੰਦਾ ਹੈਗਾ ਉਹ ਵੀ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚੋਂ ਜੀ। ਫਿਗ ਤੁਸੀਂ ਖਾਓ, ਇਹ ਵੀ ਕਮੀ ਦੂਰ ਕਰ ਦਿੰਦਾ ਹੈਗਾ ਜੀ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਲੈਫਟ ਸਹੀ ਜੀ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।